ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਧੰਨਵਾਦ ਜੀ, ਇੰਨੀ ਜ਼ਿਆਦਾ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਦੋ ਗੱਲਾਂ ਕਰਨੀਆਂ ਸੀ ਜੀ ਭਾਜੀ। ਇੱਕ ਤਾਂ ਅਸੀਂ ਜਿਹੜੀ ਆ ਬ੍ਰੋਕਰ ਪੇ ਵਾਲੀ ਵੀ ਇੰਨਾ ਜ਼ਿਆਦਾ, ਇਹਦੇ ਖਿਲਾਫ ਆਪਾਂ ਕੀ ਕਰ ਸਕਦੇ ਹਾਂ? ਜਿਵੇਂ 30 ਡੇ ਜਾਂ 28 ਡੇ ਨੈਟ ਟਰਮ ਹੁੰਦੀ ਆ, ਉਹ 3 ਮਹੀਨੇ 4 ਮਹੀਨੇ ਪੇਮੈਂਟ ਹੀ ਨਹੀਂ ਦਿੰਦੇ ਹੈਗੇ। ਉੱਧਰੋਂ ਫੈਕਟਰੀ ਕੰਪਨੀਆਂ ਵਾਲੇ ਤੁਹਾਡਾ ਕੈਸ਼ ਰਿਜ਼ਰਵ ਰੱਖਣ ਲੱਗ ਜਾਂਦੇ ਆ। ਦੇਖੋ ਜੀ, ਇੱਥੇ ਤਾਂ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇਸ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਬ੍ਰੋਕਰ ਦੀ ਚੈੱਕ ਕਰੀਏ, ਬ੍ਰੋਕਰ ਨੂੰ ਕਿ ਬ੍ਰੋਕਰ ਕੀ ਕਿੰਨੇ ਦਿਨਾਂ 'ਚ ਪੇ ਕਰ, ਜੇ ਤੁਹਾਡਾ ਬ੍ਰੋਕਰ ਦੀ ਹੈਗਾ ਕਿ ਬ੍ਰੋਕਰ ਤੁਹਾਡਾ 40 ਡੇਜ਼ 50 ਡੇਜ਼ 60 ਡੇਜ਼ ਪੇ ਕਰ ਰਿਹਾ ਤੇ ਉਹਦਾ ਲੋਡ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਲੋਡ ਉਹਦਾ ਮਨਾ ਕਰ ਸਕਦੇ ਆ ਕਿ ਤੁਹਾਡਾ ਪੇ ਜਿਹੜਾ ਉਹ 60 ਡੇਜ਼ ਹੈਗਾ ਵੀ ਮੇਰੀ ਮੈਂ ਇੰਨੀ ਦੇਰ ਤੱਕ ਹੋਲਡ ਨਹੀਂ ਕਰ ਸਕਦਾ, ਮੈਂ ਇੰਨੀ ਦੇਰ ਤੱਕ ਕਿਉਂਕਿ ਤੁਸੀਂ ਜਿਹੜੀ ਆਪਣੇ ਫੈਕਟਰਿੰਗ ਵੀ 30 ਡੇਜ਼ ਦੇ ਲਈ ਤੁਹਾਨੂੰ ਰੇਟ ਜਿਹੜਾ ਮਿਨੀਮਮ ਦਿੰਦੇ ਹੈਗੇ ਆ, ਉਸ ਤੋਂ ਬਾਅਦ ਜਦੋਂ ਉੱਪਰ ਚਲਾ ਜਾਂਦਾ ਸਾਡਾ ਤੁਸੀਂ ਆਲਮੋਸਟ ਜਿਹੜੀ ਟਰੱਕਿੰਗ 10-15% ਦੇ ਕੰਮ ਕਰਦੀ ਹੈ ਜੀ, ਉਹ ਚੋਂ 2-3% ਤੁਸੀਂ ਫੈਕਟਰਿੰਗ ਨੂੰ ਘਟਾਤਾ ਤੇ ਫਿਰ ਤੁਹਾਡੇ ਚਾਰਜ ਬੈਕ ਸਾਲ ਦੇ ਵਿੱਚ ਤੁਹਾਨੂੰ ਇੱਕ ਵੀ ਚਾਰਜ ਬੈਕ ਹੋ ਗਿਆ, ਤੁਹਾਡੇ ਸਾਰੇ ਸਾਲ ਦੀ ਜਿਹੜੀ ਚੀਜ਼ ਆ ਉਹ ਖਤਮ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ ਹਰ ਇੱਕ ਨੂੰ ਸੋਚਣੀਆਂ ਪੈਣੀਆਂ, ਹਰ ਇੱਕ ਨੂੰ ਇਹ ਚੀਜ਼ ਕਰਨੀ ਪੈਣੀ ਆ ਬਈ ਇਹਨਾਂ ਚੀਜ਼ਾਂ ਦੇ ਉੱਤੇ ਕਿੱਥੇ ਤੱਕ ਅਸਰ ਹੁੰਦਾ ਹੈ। ਠੀਕ ਹੈ ਨਾ? ਸੋ ਇਹ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਵੀ ਕਿਹੜੇ ਬ੍ਰੋਕਰ ਨਾਲ ਕੰਮ ਕਰਨਾ, ਜਿਹੜਾ ਬ੍ਰੋਕਰ ਲੇਟ ਪੇ ਕਰਦਾ ਨਾ ਕੰਮ ਕਰੋ ਉਹਦੇ ਨਾਲ। ਇਹਦਾ ਫਿਰ ਰਮਨ ਜੀ ਇਹ ਹੈ ਨਾ, ਬਹੁਤ ਜ਼ਿਆਦਾ ਨੈਰੋ ਡਾਊਨ ਹੋ ਗਿਆ, ਕਿਉਂਕਿ ਪਹਿਲਾਂ ਹੀ ਲਾ ਲਓ ਕਿ ਜਿਹੜੇ ਉਹਨਾਂ ਦੀ ਰੇਟਿੰਗ ਹੈ ਉਹ ਤਾਂ ਫੈਕਟਰੀ ਕੰਪਨੀ ਪਹਿਲਾਂ ਹੀ ਦਿੰਦੀ ਹੈ ਜੀ ABC, ਉਦੋਂ ਥੱਲੇ ਤਾਂ ਉਹ ਵੈਸੇ ਹੀ ਨਹੀਂ ਲੈ ਰਹੀਆਂ। ਜੇ ਤੁਸੀਂ ਮੰਨ ਲਓ 40 ਡੇਜ਼ ਵਾਲੇ ਨੂੰ ਵੀ ਕੱਢ ਦੋਗੇ ਫਿਰ ਉਹ ਤਾਂ ਬਚਦੇ ਹੀ ਬਹੁਤ ਥੱਲੇ ਨੇ, ਫਿਰ ਤਾਂ ਇਹਦਾ ਮਤਲਬ ਕੰਮ ਕਰਨਾ ਹੀ ਬਹੁਤ ਮੁਸ਼ਕਿਲ। ਭਾਜੀ ਫ੍ਰੀ ਕੰਮ ਕਰਨ ਨਾਲੋਂ ਪੈਸੇ ਨਾ ਲੱਗਣ ਤੇ ਮੈਂ ਕਹਿੰਦਾ ਉਹਨੂੰ ਛੱਡਣਾ ਚੰਗਾ, ਥੋੜਾ ਮਤਲਬ ਕਿ ਜਿਹੜਾ ਇਹੋ ਹੀ ਚੀਜ਼ ਤੇ ਵੀਡ ਆਊਟ ਕਰਨ ਦੀ ਲੋੜ ਹੈ। ਇਹੋ ਹੀ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਕਰਨੀਆਂ ਪੈਣੀਆਂ। ਆਪਾਂ ਜਦੋਂ ਇਹ ਸੋਚ ਕੇ ਕਰਦੇ ਹਾਂ ਨਾ, ਜੇ ਆਪਾਂ ਉਹਨਾਂ ਨੂੰ ਸੁਧਾਰਨ ਦੀ ਬਜਾਏ ਆਪਾਂ ਆਪਣੇ ਆਪ ਨੂੰ ਗਲਤ ਕਰਨ ਤੇ ਮਜਬੂਰ ਕਰ ਲੈਂਦੇ ਹਾਂ। ਠੀਕ ਹੈ ਨਾ? ਸੋ ਜੇ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਤੇ ਉਹਨਾਂ ਨੂੰ ਸੁਧਾਰਾਂਗੇ ਤੇ ਫਿਰ ਹੀ ਕੰਮ। ਜੇ ਆਪਾਂ ਇਹ ਸੋਚ ਕੇ ਚੱਲਣਾ ਯਾਰ ਆਪਣੇ ਤਾਂ ਲੁੜ ਘੱਟ, ਫਿਰ ਇਹ ਇੱਕ ਕਰਕੇ ਨੁਕਸਾਨ ਆਪਣਾ ਹੀ ਹੋਣਾ ਹੈ। ਠੀਕ ਹੈ ਨਾ? ਇਹ ਤਾਂ ਦੇਖੋ ਮੈਂ ਤਾਂ ਗੱਲ ਕਰਦਾ ਕਿ ਬਜਾਏ ਇਹਦੇ ਕਿ ਮੇਰੇ ਕੋਲ 50 ਬ੍ਰੋਕਰਾਂ ਦੀ ਥਾਂ ਤੇ ਮੈਂ 10 ਬ੍ਰੋਕਰਾਂ ਨਾਲ ਕੰਮ ਕਰਾਂ, ਪਰ 10 ਦਾ ਮੈਂ ਇਹ ਕਰਾਂ ਵੀ 10 ਦੇ ਵਿੱਚ ਮੈਨੂੰ ਪਤਾ ਵੀ ਮੈਨੂੰ ਪੈਸੇ ਮਿਲਣੇ ਹੀ ਮਿਲਣੇ, 100% ਮੇਰੀ ਸ਼ੋਰਟੀ ਹੈ। ਠੀਕ ਹੈ ਨਾ? ਚਲੋ 100% ਸ਼ੋਰਟੀ ਤਾਂ ਨਹੀਂ ਮੈਂ ਕਹਿੰਦਾ, ਪਰ ਫਿਰ ਵੀ ਮੈਕਸਿਮਮ ਸਿਕਿਉਰਿਟੀ ਮੈਨੂੰ ਮਿਲਣੇ ਹੀ ਮਿਲਣੇ। ਠੀਕ ਹੈ ਨਾ? ਪਰ ਜੇ ਹੁਣ ਅਸੀਂ ਇਹ ਕਹੀਏ ਵੀ ਯਾਰ ਇੱਦਾਂ ਆਪਾਂ 50 ਦੇ ਵਿੱਚੋਂ 10 ਨੇ ਕੰਮ ਕਰਾਂਗੇ ਤੇ ਫਿਰ 10 ਦੇ ਨਾਲ ਤੇ ਆਪਣਾ ਬਹੁਤ ਕੰਟਰੋਲ ਘੱਟ ਗਿਆ, ਫਿਰ ਆਪਾਂ 20 ਫਿਰ ਉਹ ਆਪਾਂ ਰਿਸਕ ਲਈਏ, ਉਹ ਰਿਸਕ ਫੈਕਟਰ ਆ। ਜਿੰਨਾ ਤੁਸੀਂ ਵੱਧ ਰਿਸਕ ਲਓ ਤੇ ਜਿੰਨਾ ਤੁਸੀਂ ਇਹ ਚੀਜ਼ ਕਰੋਗੇ ਉਹਨਾਂ ਤੁਹਾਨੂੰ ਤੁਸੀਂ ਵਲਨਰੇਬਲ ਹੈਗੇ ਆ ਉਹਦੇ ਲਈ। ਮੈਨੂੰ ਲੱਗਦਾ ਇਹ ਜਿਹੜਾ ਲੋਡ ਬ੍ਰੋਕਰ 411.com ਜਿਹੜੀ ਵੈਬਸਾਈਟ ਆ, ਉੱਥੇ ਜਿਹੜੇ ਨੈਟ ਦੇ ਹਿਸਾਬ ਦੇ ਨਾਲ ਨਹੀਂ ਦੇ ਰਹੇ ਜਾਂ ਡਿਲੇ ਕਰਦੇ ਉਹਦੇ ਖਿਲਾਫ ਕੰਪਲੇਂਟ ਵਗੈਰਾ ਵੀ ਫਾਈਲ ਕਰ ਸਕਦੇ ਆ। ਜੀ ਬਿਲਕੁਲ, ਇਹਦੇ ਉੱਤੇ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਆ ਤੇ ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰ ਸਕਦੇ ਆ, ਕਿੰਨੇ ਪੇ ਕਰ ਉਹ ਚੈੱਕ ਕਰ, ਕਈ ਚੀਜ਼ਾਂ ਹੈ ਸਪੌਟ ਰੇਟ ਚੈੱਕ ਕਰਦਾ, ਕਈ ਕੁਛ ਇਹਦੇ ਵਿੱਚ ਕੀਤਾ। ਪਰ ਇਹ ਹੈ ਕਿ ਤੁਹਾਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋਣਾ ਪੈਣਾ ਇਸ ਚੀਜ਼ ਦੇ। ਹੁਣ ਜਿਹੜੀ ਆਪਾਂ ਬਹੁਤ ਵਾਰੀ ਰਾਜਨ ਆਪਾਂ ਨੂੰ ਕਾਲ ਵੀ ਆਉਂਦੀ ਹੁੰਦੀ ਆ ਵੀ ਜਿਹੜੇ ਆਪਣੇ ਕੈਰੀਅਰ 411 ਦੀ ਕੰਪਲੇਂਟ ਸਾਡੇ ਤੇ ਫਾਈਲ ਹੋਈ ਆ ਤੇ ਉਹਨਾਂ ਨੇ ਸਾਡਾ ਸਾਨੂੰ ਲੋਡ ਦੇਣਾ ਬੰਦ ਕਰਤਾ ਆ, ਕੋਈ ਵੀ ਬ੍ਰੋਕਰ ਸਾਨੂੰ ਲੋਡ ਨਹੀਂ ਦਿੰਦਾ। ਉਹ ਕੀ ਆ, ਉਹ ਇੱਕ ਕੰਪਲੇਂਟ ਹੀ ਆ ਤੇ ਕੰਪਲੇਂਟ ਦੇ ਖਿਲਾਫ ਸਾਰੇ ਬ੍ਰੋਕਰ ਇਕੱਠੇ ਹੋ ਜਾਂਦੇ ਆ। ਦੈਟਸ ਇਟ, ਕੋਈ ਵੱਡੀ ਕੰਮ ਨਹੀਂ, ਕੋਈ ਵੱਡੀ। ਤੇ ਜੇ ਇੱਥੇ ਤੁਸੀਂ ਕੈਰੀਅਰ ਜਿਹੜੇ ਆ ਉਹ ਬ੍ਰੋਕਰ ਦੇ ਖਿਲਾਫ ਕੰਪਲੇਂਟ ਪਾਉਂਦੇ ਸਾਰੇ ਕੈਰੀਅਰ ਲੋਡ ਨਾ ਕਰੋ ਤੇ ਕਿੱਥੇ ਚਲਾ ਜੂਗਾ ਉਹ। ਸਿੰਪਲ ਕਹਾਣੀ ਆ, ਜੇ ਉਹ ਕਰ ਸਕਦੇ ਤੁਸੀਂ ਕਿਉਂ ਨਹੀਂ ਕਰ ਸਕਦੇ ਜੀ। ਤੇ ਧਰਮ ਜੀ ਤੁਹਾਡਾ ਦੂਸਰਾ ਸਵਾਲ ਵੀ ਸੀਗਾ ਕੋਈ? ਹਾਂਜੀ, ਇੱਕ ਸਵਾਲ ਇਹ ਹੈ ਜੀ, ਸੋਫੇ ਤੇ ਬੈਠ ਕੇ ਟਰੱਕ ਚਲਾਉਣ ਵਾਲਾ ਰਿਵਾਜ ਬਹੁਤ ਜ਼ਿਆਦਾ ਵੱਧ ਰਿਹਾ। ਟੰਗਾਂ ਰੱਖੀਆਂ ਹੁੰਦੀਆਂ ਡੈਸ਼ਬੋਰਡਾਂ ਤੇ, ਫੋਨ ਹੱਥ 'ਚ ਫੜੇ ਹੁੰਦੇ ਜਾਂ ਚਾਹ ਦਾ ਕੱਪ ਹੱਥ 'ਚ ਫੜਿਆ ਹੁੰਦਾ, ਕੰਨਾਂ 'ਚ ਟੂਟੀਆਂ ਲੱਗੀਆਂ। ਉਹ ਇੰਨਾ ਜ਼ਿਆਦਾ ਨਾ ਜੀ ਕਿ ਤੁਹਾਨੂੰ ਹਰ ਚੌਥਾ ਪੰਜਵਾਂ ਟਰੱਕ ਮਿਲ ਜਾਣਾ। ਤਾਂ ਰਿਕੁਐਸਟ ਹੀ ਹੈ, ਬਾਕੀ ਪਲੀਜ਼ ਉਹਦੀ ਕੰਪਲੇਨ ਜ਼ਰੂਰ ਕਰੋ। ਚਾਹੇ 911 ਕਰੋ, ਚਾਹੇ। ਹਾਂਜੀ ਰਮਨ ਜੀ ਕੀ ਕਹਿ ਰਹੇ ਸੀ?
ਮੈਂ ਕਿਹਾ ਰਿਕੁਐਸਟ ਨਹੀਂ, ਇੱਥੇ ਰਿਪੋਰਟ ਰਿਪੋਰਟ ਰਿਪੋਰਟ, ਠੀਕ ਹੈ ਨਾ। ਸਾਡੀਆਂ 5-7 ਤੁਸੀਂ ਰਾਹ 'ਚ ਜਾਂਦੀਆਂ ਰਿਪੋਰਟਾਂ ਕੀਤੀਆਂ, ਹਰ ਇੱਕ ਨੇ ਜਿਹੜਾ ਚੰਗਾ ਟਰੱਕਿੰਗ ਦੇ ਲਈ ਚੰਗੀ ਸੋਚ ਰੱਖਣ ਵਾਲਾ ਬੰਦਾ ਆ, ਉਹਨੂੰ ਮੇਰੀ ਰਿਕੁਐਸਟ ਆ ਕਿ ਜੇ ਤੁਸੀਂ ਇਦਾਂ ਦੀ ਚੀਜ਼ ਦੇਖ ਨਹੀਂ ਰਿਪੋਰਟ ਕਰਦੇ, ਤੁਸੀਂ बढ़ावा दे रहे हैं, ਤੁਸੀਂ ਵਧਾ ਰਹੇ हैं, ਸੋ ਪਲੀਜ਼ ਰਿਪੋਰਟ ਰਿਪੋਰਟ ਰਿਪੋਰਟ। ਤੁਹਾਡੇ ਕੋਲ आपको लाओ, ਕੱਟ ਦਿਓ, ਰਿਪੋਰਟ ਕਰੋ, ਦੇਖੋ ਫਿਰ ਜੇ ਨਾ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਨਹੀਂ ਕਿਹੜਾ ਨਾਮ ਜਿਹਨੂੰ ਮੇਰੀ ਰਿਪੋਰਟ ਕਰਨੀ ਜੀ। ਨਹੀਂ ਕੱਲਾ ਇਹ ਕਾਰਾਂ ਵਾਲੇ ਵੀ ਹੈ, ਬਿਲਕੁਲ ਕਾਰਾਂ ਵਾਲਿਆਂ ਨੂੰ ਵੀ ਕੱਲਾ ਹੁਣ ਆਪ ਨਹੀਂ ਮਰਨਾ, ਹੋਰਨਾਂ ਨੂੰ ਵੀ ਮਾਰਨਾ ਜਿਹੜੇ ਸੜਕ ਤੇ ਜਾ ਰੋਡ ਤੇ ਕੋਈ ਵੀ ਗਲਤ ਚਲਾ ਰਿਹਾ, ਚਾਹੇ ਉਹ ਕਾਰ ਵਾਲਾ ਚਲਾ ਰਿਹਾ, ਚਾਹੇ ਕੋਈ ਟਰੱਕ ਵਾਲਾ ਚਲਾ ਰਿਹਾ, ਭਾਈ ਸੁਧਰੋ, ਨਹੀਂ ਤਾਂ ਰਿਪੋਰਟ ਦਾ ਸਾਹਮਣਾ ਕਰੋ, ਤੇ ਕਰੋਗੇ ਤੇ ਚੰਗੇ ਰਵਾਂਗੇ, ਆਪਣੀ ਸੇਫਟੀ ਹੈ ਸਾਰਿਆਂ ਦੀ। ਹਾਂਜੀ ਧਰਮ ਭਾਜੀ ਕੁਝ ਬਹੁਤ ਜ਼ਿਆਦਾ ਵੱਧ ਗਿਆ ਜੀ, ਤਾਂ ਹੀ ਤਾਂ ਆਪਾਂ ਦੇਖਿਆ ਨੀ ਪਿਛਲੇ 2 ਵੀਕ ਆਪਾਂ CHP ਦੀ ਦੇਖੀ ਨੀ, ਉਹਨਾਂ ਨੇ ਪੋਸਟ ਝਾਲਰਾਂ ਵਾਲੀ, ਤੇ ਇਹ ਉਹ ਕਹਿੰਦੇ ਵੀ ਉਹ ਕਲੀਨ ਹੋਣੀ ਚਾਹੀਦੀ ਹੈ, ਵਿੰਡਸ਼ੀਲਡ ਵਿਜ਼ਿਬਿਲਿਟੀ ਜਿਹੜੀ ਉਹ ਘਟਾ ਲੈਂਦੇ ਆ। ਉਹ ਕਈ ਚੀਜ਼ਾਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਵੀ ਉਹ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ। ਫਰਕ ਆ ਇੱਥੇ ਦੀ ਟਰੱਕਿੰਗ ਤੇ ਜਿੱਥੋਂ ਆਪਾਂ ਆਏ ਆ ਉੱਥੇ ਦੇ ਸ਼ੌਂਕ ਤੇ ਉੱਥੇ ਦੀ ਹਿਸਾਬ ਦੇ ਨਾਲ ਉਹ ਥੋੜਾ ਫਰਕ ਹੈਗਾ ਆ। ਸੋ ਆਪਾਂ ਨੂੰ ਇੱਥੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ। ਆਪਾਂ ਬਾਕੀਆਂ ਦੇ ਲਈ ਆਪਣੇ ਆਪ ਦੇ ਲਈ ਰਿਸਕ ਨਾ ਬਣੀਏ, ਡੇਂਜਰ ਨਾ ਬਣੀਏ ਰੋਡ ਦੇ ਉੱਤੇ, ਇਹੀ ਮੇਨ ਆ ਜੀ। ਥੈਂਕ ਯੂ ਭਾਜੀ ਕਾਲ ਦੇ ਲਈ, ਮਿਹਰਬਾਨੀ, ਧੰਨਵਾਦ ਜੀ। ਜੀ ਰਮਨ ਜੀ। ਬਿਲਕੁਲ ਜੀ, ਮੈਂ ਇਸ ਚੀਜ਼ ਦੇ ਉੱਤੇ ਤਾਂ ਆਪਾਂ ਬਾਰ-ਬਾਰ ਇਹ ਚੀਜ਼ ਕਹਿੰਦੇ ਹਾਂ, ਜੇ ਤੁਹਾਨੂੰ ਕੋਈ ਬੰਦਾ ਇਸ ਤਰ੍ਹਾਂ ਦਿਖਦਾ ਹੈਗਾ, ਕੋਈ ਇਸ ਤਰ੍ਹਾਂ ਦੀ ਚੀਜ਼ ਕਰਦਾ ਹੈਗਾ, ਤੇ ਉਹ ਡੇਂਜਰ ਉਹ ਤੁਹਾਡੇ ਲਈ ਵੀ ਨੁਕਸਾਨ ਕਰ ਸਕਦਾ ਹੈ। ਹੋ ਸਕਦਾ ਅਗਲੀ ਵਾਰੀ ਮੁੜਦੇ ਗੇੜੇ ਤੁਹਾਡੇ ਸਾਹਮਣੇ ਹੀ ਲੰਘਦਾ ਹੋਵੇ ਤੇ ਉਹ ਦੂਜੀ ਸਾਈਡ ਤੇ ਆ ਜਾਵੇ। ਮਤਲਬ ਕਿ ਇਸ ਚੀਜ਼ ਨੂੰ ਤੁਸੀਂ ਹੀ ਰੋਕ ਸਕਦੇ ਆ। ਇਸ ਚੀਜ਼ ਨੂੰ ਅਸੀਂ ਸਿਰਫ ਇੱਥੇ ਰਿਕੁਐਸਟ ਕਰ ਸਕਦੇ ਹਾਂ ਰੇਡੀਓ ਤੇ, ਅਸੀਂ ਸਿਰਫ ਇੱਕ ਵਾਰੀ ਬੇਨਤੀ ਕਰ ਸਕਦੇ ਹਾਂ ਕਿ ਭਾਈ ਨਾ ਕਰੋ ਇੱਦਾਂ। ਘਰੇ ਬੈਠਾ ਕੋਈ ਕੁਛ ਨਹੀਂ ਕਰ ਸਕਦਾ, ਇਹ ਤਾਂ ਸਿਰਫ ਜਿਹੜੇ ਤੁਸੀਂ ਸੜਕ ਤੇ ਚੱਲਦੇ ਆ ਉਹੋ ਹੀ ਕਰ ਸਕਦੇ ਆ। ਔਰ ਸੜਕ ਤੇ ਚੱਲਦਿਆਂ ਦਾ ਤੁਹਾਡਾ ਇਹ ਫਰਜ਼ ਬਣਦਾ, ਇਹ ਤੁਹਾਡਾ ਮਤਲਬ ਕਿ 100% ਤੁਹਾਡਾ ਫਰਜ਼ ਬਣਦਾ ਕਿ ਜੇ ਕੋਈ ਬੰਦਾ ਇੱਦਾਂ ਦੀ ਗਲਤੀ ਕਰ ਰਿਹਾ ਹੈਗਾ, ਜੇ ਤਾਂ ਤੁਸੀਂ ਉਹਨੂੰ ਕਿਤੇ ਮਿਲਦੇ ਆ ਤੇ ਰੋਕ ਕੇ ਤੁਸੀਂ ਕਹਿ ਸਕਦੇ, ਨਹੀਂ ਤਾਂ ਡੈਫੀਨੇਟਲੀ ਮੰਗੂਗਾ, ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ, ਔਰ ਕੋਈ ਸੁਣਦਾ ਵੀ ਨਹੀਂਗਾ ਕਹੇ ਤੇ। ਸੋ ਇਸ ਕਰਕੇ ਕੰਪਲੇਂਟ ਕਿੱਥੇ ਕਰਨੀ ਹੈ? 911 ਕਾਲ ਕਰਨੀ ਹੁੰਦੀ ਹੈ, ਨੌਨ ਐਮਰਜੈਂਸੀ? 911 ਕਰਕੇ ਤੁਸੀਂ ਕਰ ਦਿਓ ਕਿ ਅਨਸੇਫ ਡਰਾਈਵਿੰਗ ਹੈਗੀ ਆ, his leg is on the dash and he is driving cell phone ਤੇ he is swerving and ਲੇਨਾਂ ਦੇ ਵਿੱਚ ਬਦਲਦਾ ਜਾ ਰਿਹਾ। that's it, all you need to say is that ਕਿ ਬੰਦਾ ਡੇਂਜਰਸ ਹੈਗਾ, ਕਿਸੇ ਨੂੰ ਮਾਰੂਗਾ, you know। ਜੀ ਬਿਲਕੁਲ। ਬਾਕੀ ਕਿਸੇ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ that will put you in danger too। ਸੋ ਆਪਣੇ ਆਪ ਨੂੰ ਖਤਰੇ 'ਚ ਨਾ ਪਾਓ, just go ahead and call the police। ਜੀ। ਸੋ ਆਈ ਥਿੰਕ ਜਿਹੜੀ ਡੈਸ਼ ਕੈਮ ਦੀ ਗੱਲ ਕੀਤੀ ਸੀ, ਜੇ ਇਹ ਵੀ ਹੁੰਦੀ ਆ ਤੇ ਇਹ ਚੀਜ਼ ਵੀ ਘਟ ਸਕਦੀ ਆ। ਇਹ ਤਾਂ 100% ਘੱਟ ਜਾਣੀ ਹੈ। ਇਸ ਤੋਂ ਫਿਰ ਤੁਹਾਡੀ ਸਾਰੀ ਰਿਕਾਰਡਿੰਗ ਹੋਣੀ ਆ, ਤੁਸੀਂ ਮੁੜ ਕੇ ਕੱਲ ਨੂੰ। ਔਰ ਮੈਂ ਤਾਂ ਇਹ ਰਿਕੁਐਸਟ ਕਰਦਾ ਕੰਪਨੀਆਂ ਨੂੰ ਕਿ ਇਹ ਚੀਜ਼ ਕਰਨੀ ਚਾਹੀਦੀ ਹੈ, ਬਿਕੋਜ਼ ਇਸ ਤੋਂ ਬਿਨਾਂ ਤੁਸੀਂ ਸੇਫ ਨਹੀਂ ਹੈਗੇ, ਔਰ ਨਾ ਹੀ ਤੁਹਾਡਾ ਡਰਾਈਵਰ ਸੇਫ ਹੈ। ਕੱਲ ਡਰਾਈਵਰ ਦੀ ਵੀ ਸੇਫਟੀ ਹੈ। ਜੇ ਡਰਾਈਵਰ ਸਹੀ ਚਲਾ ਰਿਹਾ ਹੈਗਾ, ਮੰਨ ਲਓ ਡਰਾਈਵਰ ਸਾਰਾ ਕੁਝ ਸਹੀ ਕਰ ਰਿਹਾ ਹੈਗਾ, ਤੇ ਫਿਰ ਵੀ ਐਕਸੀਡੈਂਟ ਹੋ ਜਾਂਦਾ ਹੈ। ਤੇ ਕਈ ਵਾਰੀ ਡਰਾਈਵਰ ਨਹੀਂ ਪ੍ਰੂਵ ਕਰ ਪਾਉਂਦਾ ਆਪਣੇ ਆਪ ਨੂੰ, ਕਿਉਂਕਿ ਕੋਈ ਰਿਕਾਰਡਿੰਗ ਨਹੀਂ ਹੈਗੀ, ਕੁਝ ਨਹੀਂ ਹੈਗਾ, ਜਸਟ ਹਿਜ਼ ਵਰਡਸ ਅਗੇਂਸਟ ਅਨਦਰ ਪਰਸਨ ਵਰਡਸ, ਹੈ ਨਾ। ਤੇ ਇਸ ਕਰਕੇ ਉਹ ਕਈ ਵਾਰੀ ਇਸ਼ੂ ਖੜਾ ਹੁੰਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਤਾਂ ਬਹੁਤ ਜ਼ਰੂਰੀ ਹੈਗਾ ਇਸ ਵੇਲੇ। ਔਰ ਟੈਕਨੋਲੋਜੀ ਦੇ ਨਾਲ ਜੇ ਟੈਕਨੋਲੋਜੀ ਅਵੇਲੇਬਲ ਹੈਗੀ ਆ ਉਹਨੂੰ ਵਰਤਣ ਲਈ, ਤੇ ਕਿਉਂ ਨਹੀਂ ਕਰਨਾ। ਜੀ